ਹੁਣ ਵੀ ਇੰਡੀਆ ਨੇ ਰਿਕੁਐਸਟ ਕੀਤੀ ਟਰੰਪ ਨੂੰ ਜਿਵੇਂ ਕਿ ਭਾਈ ਕਰਵਾਓ, ਕਿਉਂਕਿ 4 ਦਿਨਾਂ 4 ਰੋਜ਼ਾਂ ਦੇ ਵਿੱਚ ਇਹਨਾਂ ਦੇ 5 ਰੈਫੇਲ ਵੀ ਡਿੱਗੇ ਨੇ ਔਰ ਭਾਰੀ ਨੁਕਸਾਨ ਹੁੰਦਾ ਉਹਨਾਂ ਦਾ। ਉਸ ਪੀਰੀਅਡ 'ਚ ਵੀ ਕਲਿੰਟਨ ਦੇ ਪੈਰ ਹੀ ਫੜੇ ਜਾ ਕੇ। ਇਹ ਭਾਰਤ ਦੀ ਇੰਟੈਲੀਜੈਂਸ ਡਿਫੀਟ ਸੀ, ਉਹਨਾਂ ਦੀਆਂ ਗਰਾਊਂਡ ਫੋਰਸਿਸ ਦੀ ਡਿਫੀਟ ਸੀ, ਜਿਹਨੂੰ ਕਿ ਇਹ ਵਿਕਟਰੀ ਦੇ ਤੌਰ ਦੇ ਉੱਤੇ ਕਹਿ ਕੇ ਜੇ ਹੁਣ ਉਹਨੂੰ ਵਿਜੇ ਦਿਵਸ ਹੀ ਤੁਸੀਂ ਕਹਿਣਾ ਤੇ ਕਹੀ ਜਾਓ, ਲੇਕਿਨ ਮੈਂ ਸਮਝਦਾ ਵੀ ਪਾਕਿਸਤਾਨ ਦਾ ਜਿਹੜਾ ਨਿਊਕਲੀਅਰ ਡੈਟਰੈਂਟ ਹੈ ਇਹ ਆਪਣੇ ਆਪ ਦੇ ਵਿੱਚ ਸਾਬਤ ਹੋਇਆ। ਤਿਵਾੜੀ ਨੇ ਕਿਹਾ less than 50 weapons brought Pakistan to talking table within hours of that strike। ਉਹਨੇ ਕਿਹਾ ਜੀ he was mentioning the real role of air power in hitting 11 air bases in Pakistan on May 10th। Within hours of that strike, Pakistan called up the US seeking an intervention and later called up India seeking a cessation of hostilities that had lasted for 4 days। ਇਸ ਤੋਂ ਵੱਡੀ ਸਾਡੀ ਆਪਰੇਸ਼ਨ ਸੰਦੂਰ ਦੀ ਸਕਸੈਸ ਕੀ ਹੋ ਸਕਦੀ ਹੈ ਕਿ 50 ਤੋਂ ਘੱਟ ਵੈਪਨਸ ਨੇ ਐਡਵਰਸਰੀ ਨੂੰ ਟਾਕਿੰਗ ਟੇਬਲ ਤੇ ਲਿਆਂਦਾ, ਜਿਹੜਾ ਜਿਸ ਸਾਡੀ ਵਿਕਟਰੀ ਨੂੰ ਜਿਹੜੀ ਹੈ ਉਹ ਸਕਾਲਰ ਵੀ ਸਟੱਡੀ ਕਰਨ। ਪਹਿਲਾਂ ਤਾਂ ਜਿਹੜੀ ਪ੍ਰੋਫੈਸ਼ਨਲ ਆਰਮੀਜ਼ ਹੁੰਦੀਆਂ ਨੇ ਉਹ ਕੋਈ ਇਸ ਕਿਸਮ ਦੀਆਂ ਬਿਆਨਬਾਜ਼ੀ ਨਹੀਂ ਕਰਦੀਆਂ। ਹੁਣ ਜੇ ਅਮਰੀਕਾ 'ਚ ਵਿਤਨਾਮ ਤੋਂ ਲੈ ਕੇ ਨੈਟੋ ਤੱਕ ਹੋਇਆ ਤੇ ਇਹ ਨਹੀਂ ਹੈ ਉਹ ਉਹਨਾਂ ਦੀ ਪੋਲੀਟੀਕਲ ਲੀਡਰਸ਼ਿਪ। ਪਹਿਲਾਂ ਤਾਂ ਇਹਨਾਂ ਨੇ ਕਿਵੇਂ ਅਜੀਤ ਡੋਵਲ ਤੋਂ ਬਾਅਦ ਜਿਹੜਾ ਫੌਜੀ ਚੀਫ ਰਾਵਤ ਤੇ ਦੂਜੇ ਜੇ ਸਿੰਘ ਔਰ ਉਹਨਾਂ ਦੇ ਮੂੰਹ ਨੂੰ ਲਹੂ ਲਾਇਆ ਕਿ ਜੀ ਉਹ ਪੋਲੀਟੀਕਲੀ ਹੀਰੋ ਬਣ ਕੇ ਉੱਭਰਦੇ ਰਹੇ। ਬਿਆਨਬਾਜ਼ੀਆਂ, ਪ੍ਰੈਸ ਕਾਨਫਰੰਸ, ਅਸੀਂ ਡਬਲ ਡਾਕਟਰੀਨ ਹੈ ਸਾਡੇ ਕੋਲ, ਅਸੀਂ 2 prong ਵਾਰ ਇੱਕੋ ਵੇਲੇ ਲੜ ਸਕਦੇ ਹਾਂ ਪਾਕਿਸਤਾਨ ਤੇ ਚੀਨ ਨਾਲ। ਹੁਣ ਜਦੋਂ ਕਿ ਕਾਰਗਿਲ ਦੇ ਵਿੱਚ ਫੌਜ ਪਿੱਟੀ ਇਹਨਾਂ ਦੀ, ਫੌਜੀ ਇੰਟੈਲੀਜੈਂਸ ਫੇਲ ਹੋਈ, ਹੁਣ ਦੇ ਵਿੱਚ 에ਅਰ ਫੋਰਸ ਬੁਰੀ ਤਰ੍ਹਾਂ ਪਿੱਟੀ ਔਰ ਜੋ ਹੋਇਆ 에ਅਰ ਫੋਰਸ ਦੇ ਨਾਲ ਉਹ ਸਾਹਮਣੇ ਹੀ ਹੈ। ਪਰ ਹੁਣ ਇਹਨਾਂ ਦੇ 에ਅਰ ਫੋਰਸ ਦੇ ਅਫਸਰਾਂ ਨੂੰ ਬਿਠਾ ਕੇ ਉਹਨਾਂ ਤੋਂ ਝੂਠ ਬੁਲਵਾ ਰਹੇ ਨੇ। ਮੋਦੀ ਉੱਥੋਂ ਦਿੱਲੀ ਤੋਂ ਭਗੌੜਾ ਹੁੰਦੇ ਆ ਯੂਕੇ ਆਉਣ ਲਈ, ਉੱਥੇ ਕਹਿ ਕੇ ਆਇਆ ਜੀ ਇਹਨੂੰ ਵਿਜੇ ਮਹੋਤਸਵ ਮਨਾਓ ਔਰ ਇਹ ਸਾਰਾ ਅਸੀਂ ਸਮਝਦੇ ਹਾਂ ਵੀ ਉਹ ਵੀ ਕ੍ਰਸ਼ਿੰਗ ਡਿਫੀਟ ਸੀ ਕਾਰਗਿਲ ਦੀ ਔਰ ਇਹ ਵੀ ਜਿਹੜੀ ਹੈ ਸੋ ਕਾਲਡ ਆਪਰੇਸ਼ਨ ਸੰਦੂਰ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮਸ ਓਵਰ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਫੌਜ ਵੱਲੋਂ 26 ਜੁਲਾਈ ਦਾ ਦਿਨ ਵਿਜੇ ਦਿਵਸ ਵਜੋਂ ਜਿਹੜਾ ਮਨਾਇਆ ਜਾਂਦਾ ਹੈ ਔਰ ਇਸ ਨੂੰ ਕਾਰਗਿਲ ਜੰਗ ਦੀ ਜਿੱਤ ਨਾਲ ਜੋੜਿਆ ਜਾਂਦਾ ਹੈ। ਸੋ ਇਸੇ ਤਰ੍ਹਾਂ ਮੋਦੀ ਨੇ ਅਖੌਤੀ ਆਪਰੇਸ਼ਨ ਸੰਦੂਰ ਵਿੱਚ ਭਾਰਤ ਦੀ ਜਿੱਤ ਦਾ ਐਲਾਨ ਕਰਦਿਆਂ ਇਸ ਨੂੰ ਵਿਜੇ ਮਹੋਤਸਵ ਵਜੋਂ ਮਨਾਉਣ ਦਾ ਐਲਾਨ ਕੀਤਾ ਹੈ। ਸੋ ਹਕੀਕਤ ਵਿੱਚ ਕਾਰਗਿਲ ਜੰਗ ਵਿੱਚ ਸੈਂਕੜਿਆਂ ਭਾਰਤੀ ਫੌਜੀ ਮਾਰੇ ਗਏ। ਇਹ ਭਾਰਤੀ ਫੌਜ ਦੀ ਹਾਰ ਸੀ ਤੇ ਅਖੌਤੀ ਆਪਰੇਸ਼ਨ ਸੰਦੂਰ ਵਿੱਚ ਭਾਰਤੀ 에ਅਰ ਫੋਰਸ ਬੁਰੀ ਤਰ੍ਹਾਂ ਪਿੱਟੀ। 5 ਰਫੇਲ ਜਹਾਜ਼ ਜਿਹੜੇ ਨੇ ਉਹ ਡਿੱਗੇ ਗਏ। ਜੇ ਇਸ ਨੂੰ ਵਿਜੇ ਕਹਿੰਦੇ ਹਨ ਤਾਂ ਚੰਗਾ ਹੋਵੇ ਭਾਰਤ ਦੇ ਹਾਕਮ ਜਿਹੜੇ ਨੇ ਹਾਰ ਦੀ ਡੈਫੀਨੇਸ਼ਨ ਦੱਸ ਦੇਣ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ ਆਲਰੇਡੀ ਭਾਰਤ ਦੇ ਉਸ ਹੋਰਾਈਜ਼ਨ ਤੇ 26 ਜੁਲਾਈ ਦਾ ਸੂਰਜ ਚੜ੍ਹ ਚੁੱਕਾ ਹੈ ਜੀ ਔਰ ਭਾਰਤ ਦੀ ਫੌਜ ਵੱਲੋਂ ਖਾਸ ਤੌਰ ਤੇ ਕਾਰਗਿਲ ਸੈਕਟਰ ਦੇ ਵਿੱਚ, ਵੈਸੇ ਤਾਂ ਭਾਰਤ ਭਰ ਦੇ ਵਿੱਚ ਜਿਹੜਾ 26 ਜੁਲਾਈ ਦਾ ਦਿਨ ਹੈ ਉਸ ਨੂੰ ਵਿਜੇ ਦਿਵਸ ਵਜੋਂ ਮਨਾਇਆ ਜਾਂਦਾ ਹੈ, ਸੈਲੀਬ੍ਰੇਟ ਕੀਤਾ ਜਾਂਦਾ ਹੈ। ਵਿਜੇ ਵਿਕਟਰੀ ਨੂੰ ਕਹਿੰਦੇ ਨੇ, ਫਤਿਹ ਨੂੰ ਕਹਿੰਦੇ ਨੇ। ਔਰ ਇਹ ਕਿਉਂਕਿ 26 ਜੁਲਾਈ 1999 ਨੂੰ ਕਾਰਗਿਲ ਜੰਗ ਦਾ ਅੰਤ ਹੋਇਆ ਔਰ ਇਹ ਸਾਰੇ 26 ਸਾਲਾਂ 'ਚ ਜੇ ਅਸੀਂ 26 ਸਾਲ ਬਾਅਦ ਦੇਖੀਏ ਤਾਂ ਹੁਣ ਜਿਵੇਂ ਤੁਸੀਂ ਕਿਹਾ ਵੀ ਮੋਦੀ ਜਦੋਂ ਕਿ ਪਾਰਲੀਮੈਂਟ ਨੂੰ ਉਹਨੇ ਫੇਸ ਨਹੀਂ ਕੀਤਾ ਮੌਨਸੂਨ ਸੈਸ਼ਨ 'ਚ, ਉੱਥੋਂ ਭੱਜਿਆ ਪਰ ਬਾਹਰ ਮੀਡੀਆ ਨੂੰ ਅਨਾਉਂਸ ਕਰਦਿਆਂ ਕਿਹਾ ਕਿ ਜੀ ਮੈਂ ਇਹ ਅਪੀਲ ਕਰਾਂਗਾ ਕਿ ਅੰਦਰ ਆਪੋਜੀਸ਼ਨ ਔਰ ਦੂਸਰੇ ਜਿਹੜੇ ਨੇ ਉਹ ਇਸ ਸੋ ਕਾਲਡ ਆਪਰੇਸ਼ਨ ਸੰਦੂਰ ਨੂੰ ਵਿਜੇ ਮਹੋਤਸਵ ਦੇ ਤੌਰ ਤੇ, ਮਹੋਤਸਵ 2 ਲਫ਼ਜ਼ਾਂ ਦਾ ਮੇਲ ਹੈ, ਮਹਾਨ ਉਤਸਵ ਕਿ ਜੀ ਇਹ ਬਹੁਤ ਸਾਡੀ ਜਿੱਤ ਦੇ ਜਸ਼ਨ ਦਾ ਇਹ ਖਾਸ ਮੌਕਾ ਹੈ, ਇਸ ਨੂੰ ਜਿਹੜਾ ਹੈ ਉਹ ਵਿਜੇ ਮਹੋਤਸਵ ਦੇ ਤੌਰ ਤੇ ਮਨਾਉਣ। ਠੀਕ ਕਿਹਾ ਤੁਸੀਂ ਕਿ ਜੇ ਇਹਨਾਂ ਨੂੰ ਜਿੱਤ ਕਹਿੰਦੇ ਨੇ, ਵਿਜੇ ਦਿਵਸ ਕਾਰਗਿਲ ਹੈ ਤੇ ਵਿਜੇ ਮਹੋਤਸਵ ਸੋ ਕਾਲਡ ਆਪਰੇਸ਼ਨ ਸੰਦੂਰ ਹੈ, ਤਾਂ ਫਿਰ ਹਾਰ ਕਿਹਨੂੰ ਕਹਿੰਦੇ ਨੇ? ਹੁਣ ਕਾਰਗਿਲ ਦਾ ਮੈਂ ਹਮੇਸ਼ਾ ਜੇ ਤੁਸੀਂ ਕੁਝ ਪਾਕਿਸਤਾਨੀ ਜਿਹੜੇ ਐਨਾਲਿਸਟ ਨੇ ਉਹਨਾਂ ਵੱਲ ਦੇਖੋਗੇ, ਉਹ ਵੀ ਕਾਰਗਿਲ ਨੂੰ ਇੱਕ ਉਸ ਜਨਰਲ ਮੁਸ਼ਰਫ, ਕਿਉਂਕਿ ਕਾਰਗਿਲ ਜਦੋਂ ਹੁੰਦਾ ਇਹ ਉਹੀ ਪੀਰੀਅਡ ਸੀ ਕਿ ਅਟਲ ਬਿਹਾਰੀ ਵਾਜਪਾਈ ਨੇ ਆਪਣੀ
ਬੱਸ ਡਿਪਲੋਮੇਸੀ ਕੀਤੀ, ਲਾਹੌਰ ਬੱਸ ਲੈ ਕੇ ਗਏ ਔਰ ਕਾਇਦੇ ਆਜ਼ਮ ਦੇ ਉਸ ਜਿੱਥੇ ਡੈਕਲੇਰੇਸ਼ਨ ਆਫ ਪਾਕਿਸਤਾਨ ਹੋਈ 23 ਮਾਰਚ 1940 ਨੂੰ ਉਸ 'ਤੇ ਵੀ ਗਏ ਔਰ ਕਸ਼ਮੀਰ ਵੀ ਉਸ ਤੋਂ ਪਹਿਲਾਂ ਵਾਜਪਾਈ ਗਿਆ ਸੀ। ਕਸ਼ਮੀਰ, ਕਸ਼ਮੀਰੀ, ਕਸ਼ਮੀਰੀਅਤ ਇਹਨਾਂ ਦੀਆਂ ਗੱਲਾਂ ਕੀਤੀਆਂ ਔਰ ਕਈ ਜਿਹੜੇ ਕਰੋਨਿਕ ਆਪਟੀਮਿਸਟ ਨੇ ਜਿਨ੍ਹਾਂ ਨੂੰ ਹਿੰਦੂਤਵ ਦੀ ਅੰਦਰੂਨੀ ਸੋਚ ਦੀ ਪੂਰੀ ਸਮਝ ਨਹੀਂ ਹੈ, ਉਹ ਇਹ ਸਮਝਦੇ ਨੇ ਕਿ ਜੀ ਇਹ ਇੱਕ ਬਹੁਤ ਵੱਡੀ ਓਪਰਚੁਨਿਟੀ ਸੀ। ਵਾਜਪਾਈ ਨੇ ਦੋਸਤੀ ਦਾ ਰਾਹ ਖੋਲ੍ਹਿਆ ਸੀ ਲੇਕਿਨ ਔਰ ਉਦੋਂ ਨਵਾਜ਼ ਸ਼ਰੀਫ ਜ਼ਾਹਰ ਹੈ ਪ੍ਰਾਈਮ ਮਿਨਿਸਟਰ ਸੀ ਔਰ ਮੁਸ਼ਰਫ ਫੌਜੀ ਮੁਖੀ ਸੀ। ਉਹਨਾਂ ਨੇ ਕਿਹਾ ਜੀ ਕਿ ਮੁਸ਼ਰਫ ਨੇ ਪਿੱਠ 'ਚ ਛੁਰਾ ਘੋਂਪਿਆ ਉਹਦੇ ਨਵਾਜ਼ ਸ਼ਰੀਫ ਦੇ ਵੀ ਔਰ ਦੂਜੇ ਕਿ ਉਹਨੇ ਜਿਹੜਾ ਇਹ ਪਲਾਨ ਕੀਤਾ ਸੀ ਆਪਰੇਸ਼ਨ ਕਾਰਗਿਲ ਦੀਆਂ ਉਹ ਪਹਾੜੀਆਂ ਜਿਹੜੀਆਂ ਜਿਨ੍ਹਾਂ ਤੋਂ ਵਿੰਟਰ ਦੇ ਵਿੱਚ ਭਾਰਤ ਫੌਜ ਕੱਢ ਲੈਂਦਾ, ਉਹਦੇ 'ਤੇ ਉਹਨਾਂ ਨੇ ਆਪਣੇ ਫੌਜੀ ਭੇਜ ਕੇ ਉਹਨਾਂ ਨੂੰ ਲੋਕਲ ਮੁਜਾਹਿਦੀਨ ਦਾ ਨਾਂ ਦੇ ਕੇ ਕੀਤਾ ਔਰ ਉੱਥੇ ਆਪਣੇ ਇੰਨੇ ਲੋਕ ਮਰਵਾ ਦਿੱਤੇ ਔਰ ਜਿਹੜੀ ਬੱਸ ਡਿਪਲੋਮੇਸੀ ਦੇ ਨਾਲ ਦੋਸਤੀ ਦਾ ਮਾਹੌਲ ਬਣਿਆ ਸੀ ਉਹ ਵੀ ਖਤਮ ਕਰ ਦਿੱਤਾ। ਹਾਲਾਂਕਿ ਔਰ ਇੱਕ ਵੱਡਾ ਤਬਕਾ ਪਾਕਿਸਤਾਨੀ ਐਨਾਲਿਸਟ ਦਾ ਇਸ ਥਿਊਰੀ ਨੂੰ ਸਪੋਰਟ ਕਰਦਾ, ਮੈਂ ਇਹਨੂੰ ਬਿਲਕੁਲ ਡਿਫਰੈਂਟਲੀ ਦੇਖਦਾ। ਮੈਂ ਸਮਝਦਾ ਵੀ ਕਾਰਗਿਲ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਨਿਊਕਲੀਅਰ ਡੈਟਰੈਂਟ ਇਸ ਗੱਲ ਦਾ ਧਿਆਨ ਰਹੇ ਕਿ ਠੀਕ ਉਸ ਤੋਂ ਕੁਛ ਮਹੀਨੇ ਪਹਿਲਾਂ 1998 ਦੇ ਵਿੱਚ ਮਈ ਦੇ ਮਹੀਨੇ 'ਚ ਭਾਰਤ ਨੇ 5 ਨਿਊਕਲੀਅਰ ਧਮਾਕੇ ਪੋਖਰਾਨ ਦੇ ਵਿੱਚ ਕਰਕੇ ਆਪਣੇ ਆਪ ਨੂੰ ਦੂਸਰੀ ਵਾਰ ਨਿਊਕਲੀਅਰ ਪਾਵਰ 1974 'ਚ ਇੰਦਰਾ ਗਾਂਧੀ ਨੇ ਕੀਤਾ ਹੀ ਸੀ ਔਰ ਉਸ ਦੇ ਇੱਕ ਹਫ਼ਤੇ ਦੇ ਵਿੱਚ ਜਿਹੜਾ ਹੈ ਉਹ LK ਅਡਵਾਨੀ ਜਿਹੜਾ ਹੋਮ ਮਿਨਿਸਟਰ ਸੀ ਉਹਨੇ ਪਾਕਿਸਤਾਨ ਨੂੰ ਕਿਹਾ ਸੀ ਵੀ ਸਾਨੂੰ ਆਜ਼ਾਦ ਕਸ਼ਮੀਰ ਜਿਹੜਾ ਪਾਕਿਸਤਾਨ ਆਕੂਪਾਈਡ ਕਸ਼ਮੀਰ ਕਹਿ ਕੇ ਇਹਨੂੰ ਸਾਨੂੰ ਫੜਾ ਦਿਓ ਔਰ 2 ਹਫ਼ਤੇ ਬਾਅਦ 2.5 ਹਫ਼ਤੇ ਬਾਅਦ ਉਸੇ ਹੀ ਮਹੀਨੇ ਮਈ ਦੇ ਐਂਡ 'ਚ ਪਾਕਿਸਤਾਨ ਨੇ 5 ਦੀ ਬਜਾਏ 6 ਨਿਊਕਲੀਅਰ ਧਮਾਕੇ ਕਰਕੇ ਦੱਸ ਦਿੱਤਾ ਸੀ ਕਿ ਪਾਕਿਸਤਾਨ ਹੁਣ ਨਿਊਕਲੀਅਰ ਪਾਵਰ ਬਣ ਗਈ ਹੈ, ਇਹ ਤੁਹਾਡਾ ਭੂਟਾਨ ਜਾਂ ਨੇਪਾਲ ਜਾਂ ਸਿੱਕਮ ਨਹੀਂ ਹੈ ਕਿ ਤੁਸੀਂ ਉਹਨਾਂ ਨੂੰ ਟਰਮਸ ਡਿਕਟੇਟ ਕਰੋਗੇ। ਹੁਣ 1998 ਤੋਂ ਇੱਕਦਮ ਬਾਅਦ 1999 ਦੇ ਵਿੱਚ ਜਿਹੜਾ ਕਾਰਗਿਲ ਐਕਸ਼ਨ ਹੈ ਜਿਹਦੇ 'ਚ ਭਾਰਤ ਦੀ ਆਪਣੀ ਜਿਹੜੀ ਮੰਨਣ ਦੇ ਮੁਤਾਬਕ ਉਹਨਾਂ ਨੇ ਜਿਹੜਾ 534 ਫੌਜੀਆਂ ਦੇ ਮਰਨ ਦੀ ਗੱਲ ਕਹੀ ਸੀ। ਮੈਨੂੰ ਲੱਗਦਾ ਵੀ ਕੈਜੂਅਲਟੀਜ਼ ਬਹੁਤ ਜ਼ਿਆਦਾ ਸੀ ਕਿਉਂਕਿ ਕਾਰਗਿਲ ਦੇ ਪੀਰੀਅਡ 'ਚ ਪੰਜਾਬ ਦੇ ਪਿੰਡਾਂ 'ਚੋਂ ਤਿਰੰਗੇ 'ਚ ਲਪੇਟੀਆਂ ਡੈਡ ਬਾਡੀਜ਼ ਹੀ ਆਉਂਦੀਆਂ ਰਹੀਆਂ ਲਗਾਤਾਰ। ਲੇਕਿਨ ਉਸ ਵੇਰਵੇ ਜੇ ਅਸੀਂ ਨਾ ਵੀ ਜਾਈਏ, ਕਾਰਗਿਲ ਇੱਕ ਟੈਸਟ ਸੀ ਨਿਊਕਲੀਅਰ ਡੈਟਰੈਂਟ ਦਾ। ਉਸ ਤੋਂ ਪਹਿਲਾਂ 65 ਔਰ 71 ਦੀਆਂ ਜੰਗਾਂ ਦੇ ਵੇਲੇ ਜਿਉਂ ਹੀ ਕਿਉਂਕਿ ਪਾਕਿਸਤਾਨ ਦਾ ਕਸ਼ਮੀਰ 'ਚ ਜਿਵੇਂ ਛੰਭ ਜੋੜੀਆਂ ਸੈਕਟਰ ਜਾਂ ਦੂਜਾ ਉਹਨਾਂ ਦੇ ਕੋਲ ਸਟਰੋਂਗ ਜਿਹੜਾ ਜਨਰਲ ਜੋਗਰਾਫੀਆ ਉਹਨਾਂ ਦੇ ਹੱਕ 'ਚ ਜਾਂਦਾ ਲੇਕਿਨ ਵੈਸਟਰਨ ਸੈਕਟਰ 'ਚ ਖਾਸ ਤੌਰ 'ਤੇ ਜੇ ਤੁਸੀਂ ਲਾਹੌਰ ਵੱਲੋਂ ਜਾਂ ਫਿਰੋਜ਼ਪੁਰ ਵੱਲੋਂ ਦੇਖੋ ਤੇ ਪਾਕਿਸਤਾਨ ਦੀ ਵਲਨਰੇਬਿਲਟੀ ਜ਼ਿਆਦਾ ਹੈ। ਸੋ ਦੋਨੋਂ ਮੌਕਿਆਂ ਤੇ 65 ਔਰ 71 'ਚ ਵੈਸਟਰਨ ਬਾਰਡਰ ਉਹਨਾਂ ਨੇ ਖੋਲ੍ਹ ਦਿੱਤੇ ਸੀ ਇੰਡੀਆ ਨੇ ਔਰ ਉਹ ਪਾਕਿਸਤਾਨ ਲਈ ਡਿਫੈਂਡ ਕਰਨੇ ਔਖੇ ਹੁੰਦੇ ਨੇ। ਲਾਹੌਰ ਬਿਲਕੁਲ ਅੰਮ੍ਰਿਤਸਰ ਦੇ ਨਾਲ ਹੈ। ਸੋ ਕਿਉਂਕਿ ਉਦੋਂ ਇੰਡੀਆ ਨੂੰ ਸੀ ਕਿ ਵੀ ਜਿਹੜੀ ਰਵਾਇਤੀ ਫੌਜੀ ਕਵਾਇਦ ਹੈ, ਭਾਰਤ ਵੈਸੇ ਵੀ 6 ਗੁਣਾ ਵੱਡਾ ਹੈ ਫੌਜ, ਏਅਰਫੋਰਸ ਦੂਜੇ ਤੀਜੇ, ਉਹਦੇ 'ਚ ਪਾਕਿਸਤਾਨ ਜਿਹੜਾ ਹੈ ਉਹ ਹਾਲਾਂ ਮੁਕਾਬਲਾ ਕਰਦਾ ਰਿਹਾ ਪਰ ਭਾਰਤ ਮਚ ਮੋਰ ਸਟਰੋਂਗਰ ਹੈ ਮਿਲੀਟੈਰਲੀ ਐਂਡ ਅਦਰਵਾਈਜ਼। ਹੁਣ ਜਦੋਂ ਕਾਰਗਿਲ ਹੋਇਆ ਉਹਨਾਂ ਨੇ ਭਾਰਤ ਨੇ ਵੈਸਟਰਨ ਫਰੰਟ ਨਹੀਂ ਖੋਲ੍ਹਿਆ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਵੀ ਪਾਕਿਸਤਾਨ ਨਿਊਕਲੀਅਰ ਬਣ ਚੁੱਕਾ ਹੈ ਔਰ ਜੇ ਫੁੱਲ ਸਕੇਲ ਵਾਰ ਹੋਈ ਤੇ ਨਿਊਕਲੀਅਰ ਜਿਵੇਂ ਟਰੰਪ ਨੇ ਕਿਹਾ ਕਿ ਵੀ ਆਉਣ ਵਾਲੇ ਦਿਨਾਂ 'ਚ ਨਿਊਕਲੀਅਰ ਹੋਣ ਜਾ ਰਹੀ ਸੀ। ਸੋ ਮੈਂ ਇਹ ਸਮਝਦਾ ਹਾਂ ਵੀ ਇਹ ਪਾਕਿਸਤਾਨ ਦੀ ਵਿਕਟਰੀ ਸੀ। ਇੱਕ ਲਿਹਾਜ਼ ਨਾਲ ਤਾਂ ਇੰਡੀਅਨ ਸਿਕਿਉਰਿਟੀ ਨੂੰ ਉਹਨਾਂ ਨੇ ਏਜੰਸੀਆਂ ਨੂੰ ਫੇਲ ਕੀਤਾ ਕਿ ਵੀ ਉਹਨਾਂ ਨੇ ਕਾਰਗਿਲ ਦੇ ਵਿੱਚ ਇੰਟਰੂਡ ਕੀਤਾ ਔਰ ਇਹ ਸੁੱਤੇ ਹੋਏ ਸੀ, ਇਹਨਾਂ ਦੀ ਕਿੱਥੇ ਸੀ ਸੋ ਕਾਲਡ ਇੰਟੈਲੀਜੈਂਸ। ਦੂਸਰਾ, ਭਾਰਤ ਕਾਰਗਿਲ 'ਚ ਆਪਣੇ ਫੌਜੀ ਮਰਵਾਉਂਦਾ ਕਿਉਂਕਿ ਪਾਕਿਸਤਾਨ ਕੋਲ ਐਡਵਾਂਟੇਜ ਸੀ, ਹਾਇਰ ਹਿਲਸ 'ਤੇ ਬੈਠੇ ਸੀ, ਫਲਾਣੀ ਹਿਲ, ਢਿਮਕੀ ਹਿਲ, ਕਿ ਨਹੀਂ ਉਦੋਂ ਨਾਂ ਆਉਂਦੇ ਰਹੇ ਤੇ ਇਹ ਥੱਲਿਓਂ ਉੱਤੇ ਨੂੰ ਜਾਣ ਦੀ ਹੁੰਦੀ ਸੀ ਔਰ ਬਹੁਤ ਕੈਜੂਅਲਟੀਜ਼ ਭਾਰਤੀ ਫੌਜ ਦੀਆਂ ਹੋਈਆਂ। ਹਾਲਾਂ ਬੋਫਰਸ ਗਨਸ ਜਿਹੜੀਆਂ ਰਾਜੀਵ ਗਾਂਧੀ ਨੇ ਲਈਆਂ ਸੀ ਉਹ ਵੀ ਇਹਨਾਂ ਨੇ ਉੱਥੇ ਯੂਜ਼ ਕੀਤੀਆਂ ਲੇਕਿਨ ਇਹਨਾਂ ਨੇ ਵੈਸਟਰਨ ਫਰੰਟ ਨਹੀਂ ਖੋਲ੍ਹਿਆ ਕਿਉਂਕਿ ਉਹਨਾਂ ਨੂੰ ਸੀ ਵੀ ਹੁਣ ਪਾਕਿਸਤਾਨ ਦੇ ਨਾਲ ਫੁੱਲ ਸਕੇਲ ਵਾਰਸ ਜੇ ਚਲੇ ਗਏ ਤੇ ਜਿਹੜਾ ਉਹ ਨਿਊਕਲੀਅਰ ਹੋ ਜਾਏਗਾ। ਸੋ ਇਹ ਔਰ ਇਵੈਂਚੁਅਲੀ ਉਹ ਪ੍ਰੈਜ਼ੀਡੈਂਟ ਕਲਿੰਟਨ ਸੀ, ਉਹਨੇ ਜਿਹੜਾ ਉਹ ਨਵਾਜ਼ ਸ਼ਰੀਫ ਨੂੰ ਸੱਦਿਆ ਔਰ ਵਾਜਪਾਈ ਨੂੰ ਕਿਹਾ ਔਰ ਦੂਜਾ ਜਿਹੜੀ ਸੀਜ਼ ਫਾਇਰ ਕਰਵਾਇਆ। ਜਿਵੇਂ ਹੁਣ ਵੀ ਇੰਡੀਆ ਨੇ ਬੇਨਤੀ ਜਿਹੜਾ ਉਹ
ਰਿਕੁਐਸਟ ਕੀਤੀ ਟਰੰਪ ਨੂੰ, ਜਿਵੇਂ ਕਿ ਭਾਈ ਕਰਵਾਓ, ਕਿਉਂਕਿ 4 ਦਿਨਾਂ 4 ਰੋਜ਼ਾਂ ਦੇ ਵਿੱਚ ਇਹਨਾਂ ਦੇ 5 ਰੈਫੇਲ ਵੀ ਡਿੱਗੇ ਨੇ ਔਰ ਭਾਰੀ ਨੁਕਸਾਨ ਹੁੰਦਾ ਉਹਨਾਂ ਦਾ। ਉਸ ਪੀਰੀਅਡ 'ਚ ਵੀ ਕਲਿੰਟਨ ਦੇ ਪੈਰ ਹੀ ਫੜੇ ਜਾ ਕੇ ਇਹਨਾਂ ਨੇ, ਇਹਨਾਂ ਦਾ ਇੱਥੇ ਐਂਬੈਸਡਰ ਮਿਲਦਾ ਰਿਹਾ ਉਹਨਾਂ ਦੇ ਸੈਕਟਰੀ ਆਫ ਸਟੇਟ ਨੂੰ, ਔਰ ਇਵੈਂਚੁਅਲੀ ਜਿਹੜਾ ਹੈ ਉਹਨੇ ਕਲਿੰਟਨ ਨੇ ਪ੍ਰੀਵੇਲ ਕੀਤਾ ਨਵਾਜ਼ ਸ਼ਰੀਫ ਤੇ ਕਿ ਵੀ ਤੁਸੀਂ ਆਪਣੀ ਫੌਜ ਵਿਦਡਰਾ ਕਰੋ। ਔਰ ਇਹ ਜਿਹੜਾ, ਔਰ ਬਾਅਦ ਦੇ ਵਿੱਚ ਹਾਲਾਂ ਇਸ ਸਾਰੇ ਤੋਂ ਬਾਅਦ ਮੁਸ਼ਰਫ ਨੇ ਨਵਾਜ਼ ਸ਼ਰੀਫ ਤੋਂ ਪਾਵਰ ਵੀ ਲੈ ਲਈ ਉਸੇ ਸਾਲ ਦੇ ਵਿੱਚ ਫੌਜੀ ਚੀਫ ਦੇ ਤੌਰ ਤੇ। ਪਰ ਮੈਂ ਇਹ ਸਮਝਦਾ ਵੀ ਇਹ ਭਾਰਤ ਦੀ ਇੰਟੈਲੀਜੈਂਸ ਡਿਫੀਟ ਸੀ, ਉਹਨਾਂ ਦੀਆਂ ਗਰਾਊਂਡ ਫੋਰਸਿਸ ਦੀ ਡਿਫੀਟ ਸੀ, ਜਿਹਨੂੰ ਕਿ ਇਹ ਵਿਕਟਰੀ ਦੇ ਤੌਰ ਦੇ ਉੱਤੇ ਕਹਿ ਕੇ, ਜੇ ਹੁਣ ਉਹਨੂੰ ਵਿਜੇ ਦਿਵਸ ਹੀ ਤੁਸੀਂ ਕਹਿਣਾ ਤੇ ਕਹੀ ਜਾਓ, ਲੇਕਿਨ ਮੈਂ ਸਮਝਦਾ ਵੀ ਪਾਕਿਸਤਾਨ ਦਾ ਜਿਹੜਾ ਨਿਊਕਲੀਅਰ ਡੈਟਰੈਂਟ ਹੈ ਇਹ ਆਪਣੇ ਆਪ ਦੇ ਵਿੱਚ ਸਾਬਤ ਹੋਇਆ। ਹੁਣ ਅਸੀਂ ਜੇ ਕਰੰਟ ਦੀ ਗੱਲ ਕਰੀਏ, ਇਹ ਹੁਣ ਝੂਠ ਕਿਸ ਲੈਵਲ ਤੇ ਇਹਨਾਂ ਨੇ ਤਾਂ ਬੋਲਿਆ, ਅਜੀਤ ਡੋਵਲ ਨੇ ਕਿਹਾ ਜੀ ਖਿੜਕੀ ਦਾ ਸ਼ੀਸ਼ਾ ਨਹੀਂ ਟੁੱਟਾ, ਕੋਈ ਦੂਜਾ ਨਹੀਂ। ਹੁਣ ਇਹਨਾਂ ਨੇ ਫੌਜੀਆਂ ਤੋਂ, ਕਿਉਂਕਿ ਪਹਿਲਾਂ ਫੌਜੀਆਂ ਨਹੀਂ, ਕੋਈ ਭਾਵੇਂ ਸਿੰਗਾਪੁਰ ਬੈਠਾ ਸੀ, ਕੋਈ ਇੰਡੋਨੇਸ਼ੀਆ, ਕਿਸੇ ਨੇ ਕਿਹਾ ਜੀ ਇੰਨੇ ਜਹਾਜ਼ ਡਿੱਗੇ ਅਸੀਂ ਦੱਸ ਨਹੀਂ ਸਕਦੇ, ਨੁਕਸਾਨ ਤਾਂ ਹੁੰਦਾ ਹੀ ਹੈ। ਪਰ ਹੁਣ ਇਹ ਫੌਜੀਆਂ ਤੋਂ ਝੂਠ ਬੁਲਾ ਰਹੇ ਨੇ, ਔਰ ਇਹ ਇੱਕ ਇਹਨਾਂ ਦਾ ਜਿਹੜਾ ਇਹ 에ਅਰ ਫੋਰਸ ਦਾ ਫੰਕਸ਼ਨ ਹੋਇਆ, ਜਿਹਦੇ 'ਚ ਇੰਡੀਅਨ 에ਅਰ ਫੋਰਸ ਦਾ ਵਾਈਸ ਚੀਫ 에ਅਰ ਮਾਰਸ਼ਲ ਹੈ ਨਾਮੇਦੇਸ਼ਵਰ ਤਿਵਾੜੀ, ਉਹਨੇ ਕਿਹਾ, ਔਰ ਇਸ ਫੰਕਸ਼ਨ ਦੇ ਵਿੱਚ ਉਹਨਾਂ ਦਾ ਚੀਫ ਆਫ ਡਿਫੈਂਸ ਸਟਾਫ ਜਨਰਲ ਅਨਿਲ ਚੌਹਾਨ ਵੀ ਬੈਠਾ ਸੀ, ਇੰਡੀਅਨ 에ਅਰ ਫੋਰਸ ਦਾ ਚੀਫ 에ਅਰ ਮਾਰਸ਼ਲ AP ਸਿੰਘ ਵੀ ਬੈਠਾ ਸੀ, ਔਰ ਆਰਮੀ ਚੀਫ ਜਨਰਲ ਉਪੇਂਦਰ ਦਵੇਦੀ ਵੀ ਬੈਠਾ ਸੀ। ਔਰ ਉਹਦੇ 'ਚ ਇਹਨੇ ਤਿਵਾੜੀ ਨੇ ਕਿਹਾ ਲੈਸ ਦੈਨ 50 ਵੈਪਨਸ ਬ੍ਰੌਟ ਪਾਕਿਸਤਾਨ ਟੂ ਟਾਕਿੰਗ ਟੇਬਲ। ਉਹਨੇ ਕਿਹਾ ਜੀ ਅਸੀਂ 50 ਤੋਂ ਵੀ ਘੱਟ ਹਥਿਆਰ ਯੂਜ਼ ਕੀਤੇ, ਔਰ ਪਾਕਿਸਤਾਨ 4 ਦਿਨਾਂ ਦੇ ਵਿੱਚ ਉਹਨੇ ਅਮਰੀਕਾ ਨੂੰ ਅਪਰੋਚ ਕੀਤਾ, ਔਰ ਪਾਕਿਸਤਾਨ ਜਿਹੜਾ ਉਹ ਨੈਗੋਸ਼ੀਏਟਿੰਗ ਟੇਬਲ ਤੇ ਆ ਗਿਆ ਵਿਦਿਨ ਆਵਰਸ ਆਫ ਦੈਟ ਸਟ੍ਰਾਈਕ। ਉਹਨੇ ਕਿਹਾ ਜੀ ਹੀ ਵਾਜ਼ ਮੈਂਸ਼ਨਿੰਗ ਦਾ ਰੀਅਲ ਰੋਲ ਆਫ 에ਅਰ ਪਾਵਰ ਇਨ ਹਿਟਿੰਗ 11 에ਅਰ ਬੇਸਿਸ ਇਨ ਪਾਕਿਸਤਾਨ ਔਨ May 10th, ਕਿ ਅਸੀਂ 11 ਬੇਸਿਸ ਤੇ ਹਿੱਟ ਕੀਤਾ 10 ਮਈ ਨੂੰ। ਔਰ ਵਿਦਿਨ ਆਵਰਸ ਆਫ ਦੈਟ ਸਟ੍ਰਾਈਕ ਪਾਕਿਸਤਾਨ ਕਾਲਡ ਅਪ ਦਾ US seeking an intervention and later called up India seeking a cessation of hostilities that had lasted for 4 days। ਕਿ ਜੀ ਜਦੋਂ ਅਸੀਂ 50 ਤੋਂ ਵੀ ਘੱਟ ਇਸਤੇਮਾਲ ਕੀਤੇ ਵੈਪਨ, ਔਰ ਪਾਕਿਸਤਾਨ ਜਿਹੜਾ ਉਹ ਘਬਰਾਇਆ, ਉਹਨੇ ਅਮਰੀਕਾ ਦੇ ਨੂੰ ਕੀਤਾ, ਫਿਰ ਉਹਨੇ ਜਿਹੜਾ ਉਹ ਗੱਲਬਾਤ ਦੀ ਟੇਬਲ ਤੇ ਆ ਗਿਆ। ਇਹ ਉਹਨੇ ਕਿਹਾ ਜੀ ਦੇਖੋ 에ਅਰ ਪਾਵਰ ਦੇ ਕਿੰਨੇ ਬੈਨੀਫਿਟ ਨੇ, ਇਸ ਤੋਂ ਵੱਡੀ ਸਾਡੀ ਆਪਰੇਸ਼ਨ ਸੰਦੂਰ ਦੀ ਸਕਸੈਸ ਕੀ ਹੋ ਸਕਦੀ ਹੈ ਕਿ 50 ਤੋਂ ਘੱਟ ਵੈਪਨਸ ਨੇ ਐਡਵਰਸਰੀ ਨੂੰ ਟਾਕਿੰਗ ਟੇਬਲ ਤੇ ਲੈ ਆਂਦਾ, ਜਿਹੜਾ ਜਿਸ ਸਾਡੀ ਵਿਕਟਰੀ ਨੂੰ ਜਿਹੜੀ ਹੈ ਉਹ ਸਕਾਲਰ ਵੀ ਸਟੱਡੀ ਕਰਨਗੇ। ਹੁਣ ਤੁਸੀਂ ਇਹ ਦੇਖੋ ਕਿ ਵੀ ਜਿਸ ਮੁਲਕ ਦੀ ਫੌਜ ਦੇ ਚੀਫ ਖੁਦ ਹੀ ਇਹਨਾਂ ਨੇ ਜੋ ਪਹਿਲੇ ਬਿਆਨ ਦਿੱਤੇ ਨੇ, ਔਰ ਹੁਣ ਦੇਖੋ, ਪਰ ਕਿਉਂਕਿ ਪੋਲੀਟੀਕਲੀ ਇਸ ਵੇਲੇ ਲੋਕਾਂ ਦਾ ਯਕੀਨ ਉੱਠ ਚੁੱਕਾ ਹੈ ਸਿਸਟਮ ਦੇ ਵਿੱਚ, ਬਿਲਕੁਲ ਉਹਨਾਂ ਨੇ ਝੂਠ ਬੋਲਿਆ। ਔਰ ਹੁਣ ਉਹਨਾਂ ਨੇ ਪਹਿਲਾਂ ਤਾਂ ਜਿਹੜੀ ਪ੍ਰੋਫੈਸ਼ਨਲ ਆਰਮੀਜ਼ ਹੁੰਦੀਆਂ ਨੇ ਉਹ ਕੋਈ ਇਸ ਕਿਸਮ ਦੀਆਂ ਬਿਆਨਬਾਜ਼ੀ ਨਹੀਂ ਕਰਦੀਆਂ। ਹੁਣ ਜੇ ਅਮਰੀਕਾ 'ਚ ਵਿਤਨਾਮ ਤੋਂ ਲੈ ਕੇ ਨੈਟੋ ਤੱਕ ਹੋਇਆ ਤੇ ਇਹ ਨਹੀਂ ਹੈ, ਉਹ ਉਹਨਾਂ ਦੀ ਪੋਲੀਟੀਕਲ ਲੀਡਰਸ਼ਿਪ। ਪਹਿਲਾਂ ਤਾਂ ਇਹਨਾਂ ਨੇ ਕਿਵੇਂ ਅਜੀਤ ਡੋਵਲ ਤੋਂ ਬਾਅਦ ਜਿਹੜਾ ਫੌਜੀ ਚੀਫ ਰਾਵਤ ਤੇ ਦੂਜੇ ਜੇ ਸਿੰਘ, ਔਰ ਉਹਨਾਂ ਦੇ ਮੂੰਹ ਨੂੰ ਲਹੂ ਲਾਇਆ ਕਿ ਜੀ ਉਹ ਪੋਲੀਟੀਕਲੀ ਹੀਰੋ ਬਣ ਕੇ ਉੱਭਰਦੇ ਰਹੇ, ਬਿਆਨਬਾਜ਼ੀਆਂ, ਪ੍ਰੈਸ ਕਾਨਫਰੰਸ, ਅਸੀਂ ਡਬਲ ਡਾਕਟਰੀਨ ਹੈ ਸਾਡੇ ਕੋਲ, ਅਸੀਂ 2 prong ਵਾਰ ਇੱਕੋ ਵੇਲੇ ਲੜ ਸਕਦੇ ਹਾਂ ਪਾਕਿਸਤਾਨ ਤੇ ਚੀਨ ਨਾਲ। ਔਰ ਹੁਣ ਜਦੋਂ ਕਿ ਕਾਰਗਿਲ ਦੇ ਵਿੱਚ ਫੌਜ ਪਿੱਟੀ ਇਹਨਾਂ ਦੀ, ਫੌਜੀ ਇੰਟੈਲੀਜੈਂਸ ਫੇਲ ਹੋਈ, ਹੁਣ ਦੇ ਵਿੱਚ 에ਅਰ ਫੋਰਸ ਬੁਰੀ ਤਰ੍ਹਾਂ ਪਿੱਟੀ, ਔਰ ਜੋ ਹੋਇਆ 에ਅਰ ਫੋਰਸ ਦੇ ਨਾਲ ਉਹ ਸਾਹਮਣੇ ਹੀ ਹੈ। ਪਰ ਹੁਣ ਇਹਨਾਂ ਦੇ 에ਅਰ ਫੋਰਸ ਦੇ ਅਫਸਰਾਂ ਨੂੰ ਬਿਠਾ ਕੇ ਉਹਨਾਂ ਤੋਂ ਝੂਠ ਬੁਲਵਾ ਰਹੇ ਨੇ। ਔਰ ਇਹ ਜਾਣ ਲੱਗਾ ਮੋਦੀ ਉੱਥੋਂ ਦਿੱਲੀ ਤੋਂ ਭਗੌੜਾ ਹੁੰਦੇ ਆ UK ਆਉਣ ਲਈ, ਉੱਥੇ ਕਹਿ ਕੇ ਆਇਆ ਜੀ ਇਹਨੂੰ ਵਿਜੇ ਮਹੋਤਸਵ ਮਨਾਓ। ਔਰ ਇਹ ਸਾਰਾ ਅਸੀਂ ਸਮਝਦੇ ਹਾਂ ਵੀ ਉਹ ਵੀ ਕ੍ਰਸ਼ਿੰਗ ਡਿਫੀਟ ਸੀ ਕਾਰਗਿਲ ਦੀ, ਔਰ ਇਹ ਵੀ ਜਿਹੜੀ ਹੈ ਸੋ ਕਾਲਡ ਆਪਰੇਸ਼ਨ ਸੰਦੂਰ। ਪਰ ਜੇ ਤੁਸੀਂ ਕਿਸੇ ਮੁਲਕ ਦਾ, ਔਰ ਅੱਜ ਹੀ ਇੱਕ ਵੀਰ ਨਾਲ ਗੱਲ ਹੋ ਰਹੀ ਸੀ, ਉਹ ਕਹਿੰਦੇ ਕਿ ਜੀ ਇਹ ਕਦੋਂ ਕਿ ਇਹਨਾਂ ਦਾ ਕੰਮ ਮੁੱਕੇਗਾ। ਮੈਂ ਕਿਹਾ ਜੀ ਬਿਗਨਿੰਗ ਆਫ ਐਨ ਐਂਡ, ਜਿਹਨੂੰ ਪੰਜਾਬੀ 'ਚ ਅਸੀਂ ਕਹਿੰਦੇ ਹਾਂ ਕਿ ਭਾਈ ਪੁੱਠੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਜਦੋਂ ਕ੍ਰੈਡੀਬਿਲਿਟੀ ਦੇ ਸਵਾਲ ਉੱਠਣ, ਤੁਸੀਂ ਬਿਲਕੁਲ ਝੂਠ ਦੇ ਸਹਾਰੇ ਕੋਈ ਜਿਹੜਾ ਨੈਰੇਟਿਵ ਬਿਲਡ ਕਰਨ ਦੀ ਕੋਸ਼ਿਸ਼ ਕਰੋ, ਤੇ ਫਿਰ ਇਹਦਾ ਐਂਡ ਇਹੀ ਹੁੰਦਾ ਕਿ ਤੁਸੀਂ ਆਪਣੇ ਝੂਠ ਤੇ ਯਕੀਨ ਵੀ ਕਰ ਰਹੇ ਹੋ, ਲੋਕਾਂ ਨੂੰ ਵੀ ਯਕੀਨ ਕਰਵਾ ਰਹੇ ਹੋ, ਔਰ ਉਸ ਦਾ ਅਲਟੀਮੇਟਲੀ
ਕਲੈਪਸ ਹੋਣਾ ਹੀ ਹੁੰਦਾ ਹੈ। ਬਿਲਕੁਲ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਨੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।